ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 101100, ਜਰਮਨੀ ਦੇ ਲਈ 51180904041511 80 90 40 41, फ्रांस ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 1300 768 450, 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਨੂੰ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ, ਜਿਸ ਦੇ ਵਿੱਚ ਅੱਜ ਦੇ ਦਿਨ ਅਸੀਂ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਬਲਤੇਜ ਪੰਨੂ ਜੀ ਦੇ ਨਾਲ। ਬਲਤੇਜ ਪੰਨੂ ਜੀ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਹੈ, ਇਸ ਨੂੰ ਸਪਾਂਸਰ ਕੀਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਕਿ ਕੈਲੀਫੋਰਨੀਆ ਦੇ ਵਿੱਚ ਓਬਾਮਾ ਕੇਅਰ ਦੀਆਂ ਐਪਲੀਕੇਸ਼ਨਸ ਭਰਦੇ ਨੇ। ਉਹਨਾਂ ਦਾ ਫੋਨ ਨੰਬਰ 408 272 2500 408 272 2500। ਇਸ ਦੇ ਨਾਲ ਨਾਲ ਕਰਮਪਾਲ ਸਿੰਘ ਜੀ, ਜਸਜੀਤ ਕੌਰ ਜੀ ਕਲੋਵਿਸ ਤੋਂ, ਕੁਲਵੰਤ ਸਿੰਘ ਅਤੇ ਨਵਿੰਦਰ ਕੌਰ ਨਿਊਯਾਰਕ ਤੋਂ, ਮੰਜਲ ਭਰਾ ਦਲੀਪ ਸਿੰਘ ਅਤੇ ਅਵਤਾਰ ਸਿੰਘ, ਰਜਿੰਦਰ ਕੌਰ ਸੈਨ ਹੋਜ਼ੇ ਤੋਂ ਅਤੇ ਰਜਿੰਦਰ ਕੁਮਾਰ ਜੀ ਫਰੈਜ਼ਨੋ ਤੋਂ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਕਾਲ ਕਰ ਸਕਦੇ ਹੋ ਨੰਬਰ 408 272 5200 408 272 5200 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜੇ ਹਰਿਆਣੇ ਦੇ ਵਿੱਚ ਹੋਈ ਬੈਂਕ ਡਕੈਤੀ ਆ, ਉਸ ਨੂੰ ਲੈ ਕੇ ਉਸ ਦੇ ਜਿਹੜੇ ਮੁਜਰਮ ਕਹਿੰਦੇ ਵੀ ਫੜੇ ਗਏ ਨੇ। ਜੀ, ਇਹ ਬੜੇ ਫਿਲਮੀ ਅੰਦਾਜ਼ ਦੇ ਵਿੱਚ ਕਾਫੀ ਵੱਡੀ ਬੈਂਕ ਡਕੈਤੀ ਹੋਈ ਸੀ। ਜਿਹੜੀਆਂ ਦੀਵਾਲੀ ਦੀਆਂ ਛੁੱਟੀਆਂ ਸੀਗੀਆਂ, ਉਹਦੇ ਦੌਰਾਨ ਜਿਹੜੇ ਬੈਂਕ ਡਕੈਤ ਸੀਗੇ ਜੀ, ਉਹਨਾਂ ਨੇ ਸੁਰੰਗ ਪੱਟ ਲਈ ਘਰ ਤੋਂ ਲੈ ਕੇ ਬੈਂਕ ਦੇ ਤੱਕ, ਔਰ ਜਿਹੜੇ ਲੋਕਰ ਸੀਗੇ ਉਹ ਸਾਰੇ ਦੇ ਸਾਰੇ ਖਾਲੀ ਕਰ ਗਏ। ਕਿੰਨਾ ਪੈਸਾ, ਕਿੰਨਾ ਸੋਨਾ ਸੀਗਾ ਉਹਦੇ ਵਿੱਚ, ਕਿਉਂਕਿ ਲੋਕਰਾਂ ਦਾ ਜਿਹੜਾ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ ਜੀ ਕਿਸੇ ਵੀ ਬੈਂਕ ਦੇ ਕੋਲੇ, ਇਸ ਕਰਕੇ ਕੁਛ ਨਹੀਂ ਸੀ ਪਤਾ। ਹੁਣ ਜਿਹੜੀ ਹਰਿਆਣੇ ਦੀ ਪੁਲਿਸ ਆ ਜੀ, ਉਹਨੇ ਇੱਕ ਵੱਡੀ ਸਫਲਤਾ ਜਿਹੜੀ ਆ ਉਹ ਹਾਸਲ ਕਰਦਿਆਂ ਹੋਇਆ ਜਿਹੜੇ 3 ਮੁਜਰਮ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ, ਔਰ ਇੱਕ ਦੇ ਕੋਲੋਂ ਤਾਂ 10 ਕਿਲੋ ਜਿਹੜਾ ਗਹਿਣਾ ਗੱਟਾ ਉਹ ਬਰਾਮਦ ਵੀ ਹੋ ਗਿਆ ਜੀ। ਬਾਕੀ ਇਹਨਾਂ ਦੇ ਵਾਸਤੇ ਪੁਲਿਸ ਨੇ ਉਹਨਾਂ ਦੀ ਲੋਕੇਸ਼ਨ ਪਤਾ ਲੱਗ ਗਈ ਆ, ਪਰ ਉਹਨਾਂ ਦੇ ਨਾਮ ਨਹੀਂ ਦੱਸੇ, ਇਸ ਕਰਕੇ ਤਾਂ ਕਿ ਗ੍ਰਿਫਤਾਰੀ ਦੇ ਵਿੱਚ ਕੋਈ ਵਿਘਨ ਜਿਹੜਾ ਉਹ ਨਾ ਪਵੇ। ਉਹਨਾਂ ਦੀ ਗ੍ਰਿਫਤਾਰੀ ਵੀ ਜਿਹੜੀ ਹੈ ਜੀ ਉਹ ਛੇਤੀ ਹੋ ਜਾਣ ਦੀ ਆਸ ਹੈ। ਪਰ ਇਹਦੇ ਵਿੱਚ ਇੱਕ ਦੂਸਰੀ ਖਬਰ ਇਹ ਵਾਪਰੀ ਕਿ ਜਿਹੜੇ ਘਰ ਤੋਂ ਸੁਰੰਗ ਪੁੱਟੀ ਗਈ ਸੀਗੀ, ਘਰ ਤੋਂ ਅੱਗੇ ਜਿਹੜੀ ਬੈਂਕ ਤੱਕ ਗਈ ਸੀਗੀ, ਉਹ ਬੰਦਾ ਜਿਹੜਾ ਸੀਗਾ ਉਹਨੂੰ ਪੁਲਿਸ ਨੇ ਸੱਦਿਆ ਜੀ, ਔਰ ਪੁਲਿਸ ਨੇ ਪੁੱਛਗਿੱਛ ਕੀਤੀ। ਬਾਅਦ ਦੇ ਵਿੱਚ ਪੁਲਿਸ ਨੇ ਉਹਨੂੰ ਛੱਡਤਾ। ਇਹ ਉਹ ਬਹੁਤਾ ਨਿਕਲਿਆ ਨਹੀਂ ਤੇ ਉਹਦੀ ਜਿਹੜੀ ਡੈਡ ਬੋਡੀ ਹੈ ਨਾ ਜੀ, ਉਹ ਮਿਲੀ ਆ ਜੀ ਕਾਰ ਦੇ ਵਿੱਚ। ਪੁਲਿਸ ਨੇ ਕਿਹਾ ਜੀ ਕਿ ਉਹ ਸੁਸਾਈਡ ਕਰ ਗਿਆ, ਉਹ ਆਤਮ ਹੱਤਿਆ ਕਰ ਗਿਆ, ਪੁਲਿਸ ਤੋਂ ਡਰਦਾ ਹੋਇਆ। ਔਰ ਪੁਲਿਸ ਨੇ ਇਹ ਕਿਹਾ ਕਿ ਮਾਸਟਰ ਮਾਈਂਡ ਉਹੀ ਬੰਦਾ ਸੀਗਾ। ਸ਼ਾਇਦ ਇਹ ਕਿਤੇ ਨਾ ਕਿਤੇ ਪੁਲਿਸ ਦਾ ਇੱਕ ਜਿਹੜੇ ਮੁਜਰਮ ਸੀ ਉਹਨਾਂ ਤੱਕ ਪਹੁੰਚਣ ਦਾ ਇੱਕ ਤਰੀਕਾ ਸੀਗਾ ਉਸ ਬੰਦੇ ਨੂੰ ਛੱਡਣਾ। ਸੋ ਪਰ ਉਹ ਜਿਹੜਾ ਜੀ ਸੁਸਾਈਡ ਕਰ ਗਿਆ। 3 ਫੜੇ ਗਏ, ਬਾਕੀ ਪੁਲਿਸ ਨੇ ਕਿਹਾ ਛੇਤੀ ਫੜੇ ਜਾਣਗੇ। ਇਹ ਆਪਣੇ ਆਪ ਦੇ ਵਿੱਚ ਬੜੇ ਵੱਖਰੇ ਤਰੀਕੇ ਦੇ ਨਾਲ ਬੈਂਕ ਡਕੈਤੀ ਜਿਹੜੀ ਉਹ ਹੋਈ ਸੀ। ਉਹ ਵੀ ਤੁਸੀਂ ਦੇਖੋ, ਸੁਰੰਗ ਇੰਨੀ ਲੰਬੀ 100 ਫੁੱਟ ਜਿਹੜੀ ਲੰਬੀ ਪੱਟ ਕੇ ਤੇ ਅੰਦਰ ਜਾ ਕੇ ਜਿੱਥੇ ਲੋਕਰ ਰੂਮ ਆ ਜੀ, ਉੱਥੇ ਜਾ ਕੇ ਖੋਲ੍ਹਦੀ ਸੀਗੀ ਸੁਰੰਗ, ਤੇ ਉੱਥੋਂ ਸਾਰੇ ਲੋਕਰ ਤੋੜ ਕੇ ਲੈ ਗਏ ਸੀਗੇ। ਜੀ 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 ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਹੁਣ ਗੱਲ ਕਰਦੇ ਹਾਂ, ਪੰਜਾਬ ਪ੍ਰਦੇਸ਼ ਕਾਂਗਰਸ ਆ, ਉਸ ਨੂੰ ਲੈ ਕੇ ਇਹਨਾਂ ਦਾ ਕਲੇਸ਼ ਹੋਰ ਵੀ ਜ਼ਿਆਦਾ ਵੱਧ ਗਿਆ ਜੀ। ਵੈਸੇ ਘਟਣ ਦੀ ਜਗ੍ਹਾ ਦੇ ਉੱਤੇ ਵਧੀ ਹੀ ਜਾ ਰਿਹਾ ਜੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ 2 ਦਿਨ ਪਹਿਲਾਂ ਕਿਹਾ ਸੀਗਾ ਕਿ ਸੋਨੀਆ ਗਾਂਧੀ ਦੇ ਦਰਬਾਰ ਤੱਕ ਅਸੀਂ ਪਹੁੰਚਾ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀਆਂ ਜਿਹੜੀਆਂ ਆਪ ਹੁਦਰੀਆਂ ਨੇ ਉਹਨੂੰ ਲੈ ਕੇ,
ਪ੍ਰਤਾਪ ਸਿੰਘ ਬਾਜਵਾ ਜਿਹੜੇ ਲੁਧਿਆਣੇ ਦਾ ਦੌਰਾ ਕਰ ਰਹੇ ਸਨ ਜੀ, 3 ਦਿਨਾਂ ਦੌਰੇ ਦੇ ਉੱਤੇ ਸਨ, ਹੁਣ ਵਿੱਚੋਂ ਹੀ ਛੱਡ ਕੇ ਜਿਹੜਾ ਦੌਰਾ ਉਹ ਚੰਡੀਗੜ੍ਹ ਪਹੁੰਚ ਕੇ ਨੇ। ਔਰ ਕਹਿ ਹੋਏ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਹੋਰੀ ਕਿ ਉਹਨਾਂ ਨੂੰ ਕੋਈ ਜ਼ਰੂਰੀ ਮੀਟਿੰਗ ਸੀਗੀ, ਪਰ ਅਸਲ ਕਹਾਣੀ ਇਹ ਹੈ ਕਿ ਲੁਧਿਆਣੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਵਿਰੋਧ ਹੋਇਆ ਪ੍ਰਤਾਪ ਸਿੰਘ ਬਾਜਵਾ ਦਾ, ਇਹ ਜਾ ਰਿਹਾ ਹੈ ਕਿ ਹੁਣ ਜਿਹੜਾ ਜੀ ਡਿਸਟ੍ਰਿਕਟ ਲੈਵਲ ਦੇ ਉੱਤੇ ਉਹਨਾਂ ਦਾ ਵਿਰੋਧ ਕੀਤਾ ਜਾਊਗਾ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇਹ ਗੱਲ ਆਖੀ ਹੈ ਕਿ ਉਹ ਰਾਹੁਲ ਗਾਂਧੀ ਤੱਕ ਪਹੁੰਚ ਕਰਨਗੇ ਕਿ ਇੱਕ ਸਾਜ਼ਿਸ਼ ਦੇ ਤਹਿਤ ਉਹਨਾਂ ਨੂੰ ਬਦਨਾਮ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕਾਂਗਰਸ ਹੀ ਜਿਹੜੇ ਨੇ ਉਹ ਅੰਦਰ ਖਾਤੇ ਕਰ ਰਹੇ ਨੇ। ਨਾਮ ਤਾਂ ਉਹਨਾਂ ਨੇ ਨਹੀਂ ਲਿਆ ਕਿਸੇ ਦਾ, ਪਰ ਪਤਾ ਹੀ ਹੈ ਜੀ ਇਸ਼ਾਰਾ ਕਿਹੜੇ ਪਾਸੇ ਵੱਲ ਨੂੰ ਕਰ ਰਹੇ ਨੇ। ਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਪ੍ਰਧਾਨਗੀ ਕਿੰਨੇ ਕੁ ਦਿਨ ਹੈ, ਜੇ ਅੱਗੋਂ ਨਵਾਂ ਪ੍ਰਧਾਨ ਬਣਾਇਆ ਜਾਂਦਾ, ਕਿਹਨੂੰ ਬਣਾਇਆ ਜਾਂਦਾ, ਫਿਰ ਕਾਂਗਰਸ ਦਾ ਕੀ ਬਣੂਗਾ, ਇਹ ਸਾਰੇ ਜਿਹੜੇ ਸਵਾਲ ਅਤੇ ਮੇਰਾ ਖਿਆਲ ਇਹਨਾਂ ਦੇ ਜਵਾਬ ਬਹੁਤੇ ਨਹੀਂ ਹੈਗੇ। ਕਾਂਗਰਸੀ ਜਿਹੜੇ ਨੇ ਜੀ ਉਹ ਜਿਸ ਕੁਝ ਕਾਂਗਰਸ ਦੀ ਪਾਰਟੀ ਦੇ ਵਾਸਤੇ ਕਰ ਰਹੇ ਨੇ, ਮੇਰਾ ਖਿਆਲ ਕਾਂਗਰਸ ਨੂੰ ਦੁਸ਼ਮਣਾਂ ਦੀ ਤਾਂ ਜ਼ਰੂਰਤ ਹੀ ਨਹੀਂ ਰਹੀ। ਜੀ ਜੀ ਬਿਲਕੁਲ। ਅਤੇ ਨਾਲ ਹੀ ਬਾਜਵਾ ਸਾਹਿਬ ਇਹ ਵੀ ਕਹੀ ਜਾਂਦੇ ਆ ਵੀ ਹਾਈ ਕਮਾਨ ਜਾਣੂ ਆ ਸਾਰੇ ਹੀ ਉਹਨਾਂ ਲੋਕਾਂ ਤੋਂ ਜਿਹੜੇ ਪਾਰਟੀ ਨੂੰ ਢਾਹ ਲਾਉਣ ਵਾਲੇ ਆ, ਤੇ ਜੇ ਇੰਨਾ ਸਾਰਾ ਕੁਝ ਪਤਾ ਹੈ ਤੇ ਇੰਨਾ ਕੁਝ ਕਿੱਦਾਂ ਚੱਲੀ ਜਾ ਰਿਹਾ? ਮੇਰਾ ਖਿਆਲ ਜੀ ਜਿਹੜਾ ਹਾਈ ਕਮਾਂਡ ਹੈ ਨਾ ਜੀ, ਅਸਲ ਦੇ ਵਿੱਚ ਕਾਂਗਰਸ ਹਾਈ ਕਮਾਂਡ ਉਹਦਾ ਉੱਤੋਂ ਪਕੜ ਜਿਹੜੀ ਹੈ ਨਾ ਜੀ ਉਹ ਖਤਮ ਜੀ ਹੋ ਗਈ ਆ ਆਲਮੋਸਟ। ਇੱਕ ਤਾਂ ਜਿਹੜੀ ਕਾਂਗਰਸ ਪਾਰਟੀ ਆ ਉਹ ਕੋਮਾ ਤੋਂ ਬਾਹਰ ਨਹੀਂ ਆ ਰਹੀ। ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ, ਉਸ ਤੋਂ ਬਾਅਦ ਜਿਹੜੀਆਂ ਰਾਜਾਂ ਦੀਆਂ ਚੋਣਾਂ ਦੇ ਵਿੱਚ ਜਿਹੋ ਜਿਹੀ ਉਹ ਮੂੰਹ ਦੀ ਖਾਣੀ ਪਈ, ਸੋ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਕਰਨਾ ਕੀ ਨਹੀਂ ਕਰਨਾ। ਨਾ ਕੋਈ ਇੰਟਰਸਟ ਜਿਹੜਾ ਜੀ ਉਹ ਦਿਖਾ ਰਹੀ ਹੈ ਹਾਈ ਕਮਾਂਡ। ਰਾਹੁਲ ਗਾਂਧੀ ਜ਼ਰੂਰ ਇੱਥੇ ਆ ਕੇ ਗਏ ਨੇ, ਸੋਨੀਆ ਗਾਂਧੀ ਤਕਰੀਬਨ ਜਿਹੜੇ ਆ ਜੀ ਉਹਦੇ ਬਿਆਨ ਖਤਮ ਹੋ ਗਏ ਨੇ। ਬਾਕੀ ਜਿਹੜੇ ਬੜੇ ਟੱਪਦੇ ਹੁੰਦੇ ਸਨ ਹਰ ਗੱਲ ਦੇ ਉੱਤੇ, ਉਹ ਤਾਂ ਖਤਮ ਹੀ ਹੋ ਗਏ ਜੀ। ਸਾਰੇ ਜਿਹੜੇ ਆਗੂ ਸਨ ਉਹ ਲੱਗਦਾ ਕਿ ਕੁਰਸੀਆਂ ਮੰਨਣ ਤੱਕ ਹੀ ਸੀਮਤ ਸਨ, ਕਿ ਹੁਣ ਕੁਰਸੀਆਂ ਨਹੀਂ ਰਹੀਆਂ, ਝੰਡੀ ਵਾਲੀਆਂ ਕਾਰਾਂ ਨਹੀਂ ਰਹੀਆਂ। ਅਗਲੇ ਸੋਚਦੇ ਅਸੀਂ ਕੀ ਲੈਣਾ, ਐਵੇਂ ਟੁੱਟ ਕੇ ਮਰਾਂਗੇ, ਜਦੋਂ ਅਗਲੀਆਂ ਚੋਣਾਂ ਆਉਣ ਵਾਲੀਆਂ ਹੋਣਗੀਆਂ ਉਦੋਂ ਕਿਤੇ ਨੇੜੇ ਜਾ ਕੇ ਦੇਖਾਂਗੇ। ਸੋ ਜਿਹੜੇ ਸੋਨੀਆ ਗਾਂਧੀ ਤੇ ਉਹਦੇ ਪੁੱਤਰੇ ਜੋ ਕਾਂਗਰਸ ਦਾ ਅਸ਼ਰ ਜਿਹੜਾ ਜੀ ਉਹ ਕਰ ਦਿੱਤਾ, ਜਿਹੜੀ ਕਾਂਗਰਸ ਆ ਜੀ, ਉੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਕਾਂਗਰਸ ਦੇ ਜਿਹੜੇ ਹਾਲਾਤ ਨੇ ਜੀ ਉਹ ਬੜੇ ਪੰਜਾਬ ਕਾਂਗਰਸ ਦੇ ਅਜੀਬੋ-ਗਰੀਬ ਬਣ ਗਏ ਨੇ। ਸ਼ਾਇਦ ਦੂਜੇ ਸੂਬਿਆਂ ਦੇ ਵਿੱਚ ਵੀ ਹਾਲਾਤ ਜਿਹੜੇ ਉਹ ਬਹੁਤੇ ਚੰਗੇ ਨਿਗੇ ਜੀ। ਇਹ ਯਤੀਮ ਦੀ ਪਾਰਟੀ ਜਿਹੜੀ ਆ ਜੀ ਉਹ ਬਣ ਗਈ ਹੈ, ਜਿਹਦਾ ਕੋਈ ਉੱਪਰ ਮਾਈ ਬਾਪ ਹੀ ਨਹੀਂ ਹੁੰਦਾ ਜੀ। ਜੇ ਹਾਈ ਕਮਾਂਡ ਨੇ ਅਜੇ ਵੀ ਕੋਈ ਸਖਤ ਫੈਸਲਾ ਜਿਹੜਾ ਜੀ ਉਹ ਨਾ ਲਿਆ ਪੰਜਾਬ ਕਾਂਗਰਸ ਦੇ ਵਾਸਤੇ, ਤੇ ਦਿਨ ਬ ਦਿਨ ਉਹਦਾ ਨੁਕਸਾਨ ਜਿਹੜਾ ਜੀ ਉਹ ਹੋਰ ਹੋਈ ਜਾਊਗਾ। ਇਹ ਜਿਹੜੀ ਜੱਟ ਰਾਜਨੀਤੀ ਹੈ ਜੀ ਉਹਦਾ ਇੱਕ ਪਾਰਟ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ ਕਿ ਇਹ ਜਿਹੜੀ ਡੱਡੂਆਂ ਦੀ ਪੰਸੇਰੀ ਆ ਉਹ ਸੰਭਾਲਣੀ ਔਖੀ ਹੋਈ ਪਈ ਆ ਹਾਈ ਕਮਾਂਡ ਕੋਲੋਂ। ਜੀ 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 ਤੇ ਅਗਲੀ ਗੱਲ ਕਰਦੇ ਆਪਾਂ ਪ੍ਰਕਾਸ਼ ਬਾਦਲ ਹੁਣਾਂ ਦੀ। ਤੇ ਪ੍ਰਕਾਸ਼ ਬਾਦਲ ਹੁਣਾਂ ਨੂੰ ਹੁਣ ਜਿਹੜੇ ਗੱਲ ਕਹਿ ਰਹੀਏ ਵੀ ਪੰਜਾਬ ਦੇ ਹਿੱਤ ਬਹੁਤ ਜ਼ਿਆਦਾ ਯਾਦ ਆਉਣ ਲੱਗ ਰਹੇ ਆ, ਤੇ ਕਿਤੇ ਨਾ ਕਿਤੇ ਇਹ ਲੱਗ ਰਿਹਾ ਵੀ ਹੌਲੀ ਹੌਲੀ ਆਪਣੇ ਪੰਥਕ ਏਜੰਡੇ ਵੱਲ ਵੱਧ ਰਹੇ ਆ। ਏਦਾਂ ਦੀ ਪੰਥਕ ਏਜੰਡੇ ਵੱਲ ਵਾਪਸ ਪਰਤਿਆ ਜਾ ਸਕੂਗਾ ਪ੍ਰਕਾਸ਼ ਸਿੰਘ ਬਾਦਲ ਤੋਂ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ। ਲੱਗਦਾ ਨਹੀਂ, ਕਿਉਂਕਿ ਜਿਸ ਲੈਵਲ ਤੱਕ ਉਹ ਚਲੇ ਗਏ ਹੋਏ ਆ, ਅਕਾਲੀ ਦਲ ਨੂੰ ਲੈ ਗਏ ਹੋਏ ਆ, ਅਕਾਲੀ ਦਲ ਬਾਦਲ ਨੂੰ, ਪੰਥਕ ਬਹੁਤ ਦੂਰ ਦੀ ਗੱਲ ਹੋ ਗਈ। ਪਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਸਿਆਸਤਦਾਨਾਂ ਦੇ ਵਿੱਚੋਂ ਆ ਜੀ ਜਿਹਨੂੰ ਪਤਾ ਕਿ ਅੱਗ ਲਾਉਣੀ ਕਿਵੇਂ ਤੇ ਮੁੜ ਕੇ ਉਹਦੇ ਤੋਂ ਸਿਆਸੀ ਰੋਟੀਆਂ ਜਿਹੜੀਆਂ ਨੇ ਉਹ ਆਪਣੀਆਂ ਕਿਵੇਂ ਸੇਕਣੀਆਂ ਨੇ। ਜੀ ਜੀ ਉਹਦੇ ਤਹਿਤ ਹੀ ਹੁਣ ਉਹਨਾਂ ਨੂੰ ਚੰਡੀਗੜ੍ਹ ਚੇਤੇ ਆ ਗਿਆ ਜੀ। ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਜਿਹੜਾ ਉਹ ਤਾਂ ਅਸੀਂ ਲੈ ਕੇ ਰਹਾਂਗੇ ਹਰ ਹਾਲਤ ਦੇ ਵਿੱਚ। ਪੰਜਾਬ ਦੇ ਪਾਣੀਆਂ ਦਾ ਮਸਲਾ ਵੀ ਉਹਨਾਂ ਨੂੰ ਚੇਤੇ ਆ ਗਿਆ। ਪੰਜਾਬ ਦੇ ਜਿਹੜੇ ਮਸਲੇ ਰਹਿੰਦੇ ਨੇ ਜੀ ਉਹ ਸਾਰੇ ਦੇ ਸਾਰੇ ਉਹਨਾਂ ਨੂੰ ਜਿਹੜੇ ਚੇਤੇ ਆ ਗਏ ਕਿ ਆਹ ਵੀ ਮਸਲੇ ਜਿਹੜੇ ਨੇ ਉਹ ਪੰਜਾਬ ਦੇ ਹੈਗੇ ਨੇ। ਸੋ ਜਿਹੜਾ ਹੁਣ ਉਹ ਲੈਣਗੇ ਕਿਵੇਂ ਇਹ ਚੰਡੀਗੜ੍ਹ? ਜਦੋਂ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਦੇ ਵਿੱਚ ਵੀ ਉਹ ਰਹੇ ਨੇ, ਹੁਣ ਵੀ ਜਿਹੜੀ ਸਰਕਾਰ ਤਾਂ ਕੇਂਦਰ ਦੀ ਉਹਨਾਂ ਦੀ ਆਪਣੀ ਉਹਨਾਂ ਦੇ ਭਾਈਵਾਲਾਂ ਦੀ ਆ। ਲੈਣਾ ਕਿਹਦੇ ਤੋਂ ਆ ਜੀ ਮਸਲਾ? ਸੰਘਰਸ਼ ਕਿਹਦੇ ਅਗੇਂਸਟ ਜਿਹੜਾ ਲੜਨਾ, ਇਹੀ ਉਹਨਾਂ ਨੂੰ ਸਮਝ ਨਹੀਂ ਆ ਰਹੀ। ਜੀ ਜੀ ਜਿਹੜੀ ਸਮਝਣ ਵਾਲੀ ਗੱਲ ਇਹ ਆ ਕਿ ਇੱਕ ਪਾਸੇ ਤਾਂ ਜਿਹੜਾ ਪੀਰ ਮੁਹੰਮਦ ਆ ਜੀ ਉਹਦੇ ਕਿਉਂਕਿ ਬਿਨਾਂ ਜਿਹੜਾ ਸ਼ਹਿਦ ਉਹਦਾ ਐਲਾਨ ਨਹੀਂ ਨਾ ਕੀਤਾ ਜਾ ਸਕਦਾ, ਬੰਦ ਦਾ ਐਲਾਨ ਕਰਤਾ ਪੰਜਾਬ ਦਾ। 1984 ਦਾ ਜਿਹੜਾ ਕਤਲੇਆਮ ਆ ਜੀ, ਨੋ ਡਾਊਟ ਇਹਦੇ ਵਿੱਚ ਕੋਈ ਸ਼ੱਕ ਸ਼ੁਬਾ ਨਹੀਂ ਆ, 1% ਵੀ ਉਸ ਗੱਲ ਦੇ ਉੱਤੇ ਬਹਿਸ ਨਹੀਂ ਹੋ ਸਕਦੀ। ਏਦਾਂ ਦੀ ਇੱਕ ਘਿਨਾਉਣੀ ਹਰਕਤ ਸੀਗੀ ਜਿਹੜੀ ਇੱਥੇ ਲੋਕਤੰਤਰ ਦੇ ਨਾਂ ਦੇ ਉੱਤੇ ਧੱਬਾ ਆ ਭਾਰਤ ਦੇ, ਉਹ ਜਿਹੜੇ 1984 ਦੇ ਵਿੱਚ ਜੋ ਕੁਛ ਹੋਇਆ। ਪਰ ਨਾਲ ਦੀ ਨਾਲ ਇੱਕ ਧੱਬਾ ਇਹ ਵੀ ਆ ਕਿ ਇਸ ਮਸਲੇ ਦੇ ਉੱਤੇ ਸਿਆਸੀ ਰੋਟੀਆਂ ਜਿੰਨੀਆਂ ਸੇਕੀਆਂ ਗਈਆਂ, ਲੋਕਾਂ ਦਾ ਵਿਸ਼ਵਾਸ ਹੀ ਉੱਠ ਗਿਆ ਇਸ ਗੱਲ ਤੋਂ। ਟਰੱਕਾਂ ਦੇ ਵਿੱਚ, ਖੁੱਲੇ ਟਰੱਕਾਂ ਦੇ ਵਿੱਚ ਲਿਆ ਕੇ ਵਿਧਵਾਵਾਂ ਜਿਹੜੀਆਂ ਸੀ 1984 ਵਾਲੀਆਂ ਖੜੀਆਂ ਕਰ ਦਿੱਤੀਆਂ ਜਾਂਦੀਆਂ ਸੀਗੀਆਂ ਵੋਟਾਂ ਜਿਹੜੀਆਂ ਉਹ ਮੰਗਣ ਦੇ ਵਾਸਤੇ।
ਜੀ ਜੀ ਇਹ ਫੇਰ ਜਿਹੜਾ ਜੀ ਸਾਰਾ ਮਸਲਾ ਦੁਬਾਰਾ ਤੋਂ ਉਭਾਰਿਆ ਜਾ ਰਿਹਾ। ਬੰਦ ਦਾ ਸੱਦਾ ਦੇ ਦਿੱਤਾ। ਸ਼ਿਵ ਸੈਨਾ ਵਾਲੇ ਕਹਿੰਦੇ ਕਿ ਅਸੀਂ ਬੰਦ ਦਾ ਵਿਰੋਧ ਕਰਾਂਗੇ। ਬਲਵੰਤ ਸਿੰਘ ਲਾਡੋਆਣੇ ਨੇ ਜਿਹੜੀ ਚਿੱਠੀ ਜੇਲ੍ਹ ਦੇ ਵਿੱਚੋਂ ਫੇਰ ਲਿਖ ਦਿੱਤੀ ਕਿ ਇਹ 30 ਸਾਲ ਤੱਕ ਕਿੱਥੇ ਸਨ ਜਿਹੜੇ ਹੁਣ ਬੰਦ ਦਾ ਸੱਦਾ ਜਿਹੜਾ ਦਿੰਦੇ ਫਿਰਦੇ ਨੇ, ਜਿਹੜੇ ਇੱਕ ਦੂਜੇ ਦੇ ਨਾਲ ਜਿਹੜੇ ਵਿਰੋਧਤਾ ਵਾਲੀ ਗੱਲ ਹੈ ਜੀ, ਉਹ 4 ਚਫੇਰੇ ਤੋਂ ਸੁਰਾਂ ਜਿਹੜੀਆਂ ਉਹ ਸੁਣਨੀਆਂ ਸ਼ੁਰੂ ਹੋ ਗਈਆਂ, ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਸਿਆਸੀ ਪਾਰਟੀਆਂ ਜਿਹੜੀਆਂ ਨੇ, ਖਾਸ ਤੌਰ ਦੇ ਉੱਤੇ ਸੱਤਾਧਾਰੀ ਧਿਰ ਜਿਹੜੀ ਆ ਜੀ, ਉਹ ਸ਼ਾਇਦ ਆਪਣੇ ਸਿਆਸੀ ਏਜੰਡੇ ਦੇ ਵਿੱਚ ਹੁਣ ਪੰਥਕ ਏਜੰਡਾ ਜਿਹੜਾ ਜੀ ਉਹ ਦੁਬਾਰਾ ਫੇਰ ਸ਼ਾਮਲ ਕਰਨ ਜਾ ਰਹੀ ਹੈ, ਜਿਹਦੇ ਕਰਕੇ ਉਹਨੂੰ ਪੰਜਾਬ ਦੇ ਮਸਲੇ ਜਿਹੜੇ ਨੇ ਨਾ ਉਹ ਚੇਤੇ ਆਉਣੇ ਸ਼ੁਰੂ ਹੋ ਗਏ ਨੇ। ਪੰਜਾਬ ਦੇ ਸੁਹਿਰਦ ਲੋਕਾਂ ਦੀ ਮੇਰਾ ਖਿਆਲ ਰਿਸਪੌਂਸਿਬਿਲਿਟੀ ਜਿਹੜੀ ਉਹ ਹੋਰ ਜ਼ਿਆਦਾ ਵੱਧ ਜੂਗੀ ਤਾਂ ਕਿ ਪੰਜਾਬ ਦੇ ਜਿਹੜੇ ਪਾਣੀ ਨੇ ਉਹਨਾਂ ਨੂੰ ਲਾਂਭੂ ਨਾ ਲਾਇਆ ਜਾ ਸਕੇ ਇਹਨਾਂ ਸਿਆਸੀ ਲੋਕਾਂ ਦੇ। ਘੱਟ ਨਹੀਂ ਕਰਨਗੇ ਜੀ ਆਪਣੀ ਸਿਆਸਤ ਜਿਹੜੀ ਆ ਉਹਦਾ ਤੋਰੀ ਫੁਲਕਾ ਚਾਲੂ ਰੱਖਣ ਦੇ ਵਾਸਤੇ, ਕਿਉਂਕਿ ਅਕਾਲੀ ਦਲ ਫਸ ਗਿਆ 4 ਚਫੇਰੇ ਤੋਂ। ਜੀ ਜੀ ਬਿਲਕੁਲ। ਤੇ ਇੱਦਾਂ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਮੋਦੀ ਸਰਕਾਰ ਆ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਬਾਦਲ ਹੁਣਾਂ ਦੇ ਕੋਲੋਂ ਇਹ ਇੱਕ ਏਜੰਡਾ ਵੀ ਖੋਹ ਵੀ ਲਿਆ ਆ। ਤੇ ਸਭ ਤੋਂ ਪਹਿਲਾਂ ਤਾਂ ਟਿੱਪਣੀ ਜਿਹੜੀ ਇਸ ਦੇ ਉੱਤੇ ਕਰੋ ਵੀ 30 ਸਾਲਾਂ ਬਾਅਦ ਜਿਹੜੇ 5-5 ਲੱਖ ਰੁਪਈਏ ਦੇਣ ਦਾ ਕੀ ਮਤਲਬ ਆ? ਇਹ ਸਿੱਧੀ ਉਹਨਾਂ ਪੀੜਤ ਪਰਿਵਾਰਾਂ ਦੇ ਨਾਲ ਬੇਇੱਜ਼ਤੀ ਨਹੀਂ? ਬਿਲਕੁਲ ਜੀ। ਹੁਣ ਤੱਕ ਤਾਂ ਜਿਹੜੇ ਸਿੱਖ ਇਸ਼ੂ, ਸਿੱਖ ਮਸਲੇ ਜਿਹੜੇ ਹੁੰਦੇ ਸਨ, ਉਹਨਾਂ ਦੇ ਉੱਤੇ ਕੋਈ ਵੀ ਰਾਹਤ ਦੇਣੀ ਹੁੰਦੀ ਸੀ, ਗੱਲ ਕਰਨੀ ਹੁੰਦੀ ਸੀ ਤਾਂ ਬਾਦਲ ਜਿਹੜਾ ਪਰਿਵਾਰ ਆ ਜੀ ਉਹਨੂੰ ਵਰਤਿਆ ਗਿਆ ਬੀਜੇਪੀ ਦੇ ਵੱਲੋਂ, ਸੰਘ ਪਰਿਵਾਰ ਦੇ ਵੱਲੋਂ, RSS ਦੇ ਵੱਲੋਂ ਜੀ। ਹੁਣ ਜਿਹੜਾ ਜੀ ਕਿਉਂਕਿ ਦਿੱਲੀ ਦੇ ਵਿੱਚ ਚੋਣਾਂ ਦੀ ਸੁਗਬੁਗਾਹਟ ਜਿਹੜੀ ਆ ਜੀ ਉਹ ਜਾਪਦੀ ਆ, ਉਧਰੋਂ ਪੰਜਾਬ ਦੇ ਵਿੱਚ ਪੈਰ ਪਸਾਰਨ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹਨੇ ਕਮਰ ਕੱਸੇ ਹੋਏ ਜੀ। ਇੱਥੇ ਪੰਜਾਬ ਦੇ ਵਿੱਚ ਉਹਨੇ ਆਪਣੇ ਇੰਡੀਪੈਂਡੈਂਟ ਤੌਰ ਦੇ ਉੱਤੇ ਪੈਰ ਜਿਹੜੇ ਉਹ ਲਾਉਣੇ ਨੇ ਤੇ ਉਹਦੇ ਕਰਕੇ ਹੁਣ ਜਿਹੜਾ ਜੀ ਉਹਨੇ 1984 ਦੇ ਵਿੱਚ ਹੋਏ ਜਿਹੜਾ ਕਤਲੇਆਮ ਸੀਗਾ ਜੀ, ਉਹਦੇ ਪੀੜਤ ਲੋਕਾਂ ਨੂੰ ਜਿਨ੍ਹਾਂ ਨੂੰ 3-3 ਲੱਖ ਰੁਪਇਆ ਪਹਿਲਾਂ ਮਿਲਿਆ ਸੀਗਾ, 3325 ਪਰਿਵਾਰ ਜਿਹੜੇ ਗਿਣਤੀ ਦੇ ਵਿੱਚ ਦੱਸੀ ਦੇ ਨੇ, ਉਹਨਾਂ ਨੂੰ ਹੁਣ 5-5 ਲੱਖ ਰੁਪਇਆ ਜਿਹੜਾ ਜੀ ਇਹ ਭਾਵ ਕਿ 2-2 ਲੱਖ ਰੁਪਇਆ ਜਿਹੜਾ ਜੀ ਉਹਨਾਂ ਨੂੰ ਹੋਰ ਮਿਲਣਾ। 5-5 ਲੱਖ ਨਹੀਂ, 3 ਮਿਲ ਚੁੱਕਾ, 2-2 ਲੱਖ ਰੁਪਇਆ ਜਿਹੜਾ ਜੀ ਉਹ ਹੋਰ ਮਿਲਣਾ। ਇਹ ਸਿਆਸਤ ਆ ਸੁਧੀ, ਉਸ ਤੋਂ ਵੱਧ ਹੋਰ ਕੁਛ ਨਹੀਂ। 30 ਸਾਲਾਂ ਦੇ ਵਿੱਚ ਜੋ 30 ਸਾਲ ਪਹਿਲਾਂ ਵੈਲਿਊ 3 ਲੱਖ ਰੁਪਏ ਦੀ ਹੁੰਦੀ ਸੀ, ਅੱਜ ਤਾਂ 30 ਲੱਖ ਰੁਪਈਆ ਜੀ ਉਹ ਅਸਲ ਦੇ ਵਿੱਚ ਅੱਜ ਦਾ, ਜੇ ਅੱਜ ਤੁਸੀਂ ਉਹਨੂੰ ਕਾਊਂਟ ਕਰਨਾ ਹੋਵੇ ਤੇ 2 ਲੱਖ ਰੁਪਈਆ ਜਿਹੜਾ ਜੀ ਉਹ ਦੇ ਕੇ ਇਹ ਮੂੰਹ ਦੇ ਉੱਤੇ ਚਪੇੜ ਆ ਜੀ ਇੱਕ ਦੇ ਨਾਲ ਜਿਹੜੀ ਮਾਰੀ ਗਈ ਕਿ 30 ਸਾਲਾਂ ਦੇ ਵਿੱਚ ਕੀਤਾ ਕਰਿਆ ਕੱਖ ਨਹੀਂ। ਹਾਂ, ਜੇ ਉਹਦੇ ਵਿੱਚੋਂ ਕੋਈ 2 ਬੰਦਿਆਂ ਦੇ ਵਾਸਤੇ ਇਹ ਕਿਹਾ ਜਾਂਦਾ ਕਿ 2 ਜਿਹੜੇ ਅਹਿਮ ਨੇ, ਜਿਹੜੇ ਕਾਂਗਰਸੀ ਨੇਤਾ ਹੀ ਨੇ, ਇੱਕ ਸੱਜਣ ਕੁਮਾਰ ਹੈ, ਇੱਕ ਟਾਈਟਲਰ ਹੈ, ਤੇ ਉਹਨਾਂ ਦੇ ਉੱਤੇ ਫੜ ਕੇ ਉਹਨਾਂ ਨੂੰ ਕੇਸ ਅੰਦਰ ਦਿੱਤਾ ਹੁੰਦਾ ਤਾਂ ਮੇਰਾ ਖਿਆਲ ਜਿਹੜੇ ਬਹੁਤੇ ਪਰਿਵਾਰ ਸੀ ਉਹ 2 ਲੱਖ ਨਹੀਂ ਲੈਣਗੇ। ਇਹਦੇ ਨਾਲ ਸਕੂਨ ਜ਼ਰੂਰ ਮਹਿਸੂਸ ਕਰ ਸਕਦੇ ਆ ਕਿ ਆਹ ਜਿਹੜੇ ਲੋਕ ਕਸੂਰਵਾਰ ਸੀ ਉਹਨਾਂ ਨੂੰ ਫੜ ਕੇ ਅੰਦਰ ਦੇਤਾ। ਉਹਨਾਂ ਨੂੰ ਅੰਦਰ ਦੇਣ ਦੀ ਗੱਲ ਜਿਹੜੀ ਆ ਕੁਛ ਨਹੀਂ ਕੀਤੀ ਗਈ। 2-2 ਲੱਖ ਰੁਪਏ ਦੇ ਕੇ ਇੱਕ ਚੂਸਣੀ ਜਿਹੜੀ ਆ ਜੀ ਉਹ ਦੇ ਦਿੱਤੀ ਗਈ ਆ। ਪਰ ਹੈ ਇਹ ਜਿਹੜਾ ਜੀ ਇਹਦੇ ਪਿੱਛੇ ਜਿਹੜੀ ਕਹਾਣੀ ਆ ਉਹ ਸਿਰਫ ਔਰ ਸਿਰਫ ਸਿਆਸਤ ਹੈ, ਸਿਆਸਤ ਤੋਂ ਹੋਰ ਵੱਧ ਕੁਛ ਨਹੀਂ। ਬਿਲਕੁਲ ਜੀ, ਵੋਟਾਂ ਦੀ ਜਿਹੜੀ ਸਿਆਸਤ ਆ ਉਹ ਸ਼ਰੇਆਮ ਜਿਹੜੀ ਇਸ ਦੇ ਵਿੱਚ ਨਜ਼ਰ ਆ ਰਹੀ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਇਹ ਕਿਹਾ ਜਾ ਰਿਹਾ ਵੀ ਅਫਸਰਾਂ ਦੇ ਖਰਚਿਆਂ ਦੇ ਉੱਤੇ ਲਗਾਮ ਲਾਈ ਜਾਵੇਗੀ। ਬਿਲਕੁਲ ਜੀ, ਇਹ ਦੇਖੋ ਹੈ ਤਾਂ ਇਹ ਬੜੀ ਚੰਗੀ ਗੱਲ ਹੈ ਜੀ ਜੇ ਅਫਸਰਾਂ ਨੂੰ ਰੋਕਿਆ ਗਿਆ ਕਿ 5 ਸਟਾਰ ਹੋਟਲਾਂ ਦੇ ਵਿੱਚ ਉਹ ਮੀਟਿੰਗ ਨਹੀਂ ਕਰ ਸਕਦੇ, 7 ਸਟਾਰ ਹੋਟਲਾਂ ਵਿੱਚ ਮੀਟਿੰਗ ਨਹੀਂ ਕਰ ਸਕਦੇ, ਜਿਹੜੀ ਫਸਟ ਕਲਾਸ ਏਅਰਲਾਈਨ ਹੈ ਜੀ ਉਹ ਝੂਠ ਨਹੀਂ ਸਕਦੇ, ਹੁਣ ਫਸਟ ਕਲਾਸ ਦੇ ਵਿੱਚ ਸਫ਼ਰ ਨਹੀਂ ਕਰਨਗੇ, ਉਹਨਾਂ ਨੂੰ ਆਮ ਲੋਕਾਂ ਦੇ ਨਾਲ ਜਿਹੜਾ ਜੀ ਉਹ ਸਫ਼ਰ ਕਰਨਾ ਪਊਗਾ। ਮੋਦੀ ਸਰਕਾਰ ਦਾ ਇਹ ਇੱਕ ਤੰਦਰੁਸਤ ਫੈਸਲਾ, ਪਰ ਜੇ ਇਹ ਫੈਸਲਾ ਕਿਤੇ ਮੰਤਰੀਆਂ ਸੰਤਰੀਆਂ ਦੇ ਉੱਤੇ ਹੁੰਦਾ ਤਾਂ ਇਹ ਮੇਰਾ ਖਿਆਲ ਸਹੀ ਫੈਸਲਾ ਹੁੰਦਾ, ਸੁਹਿਰਦ ਫੈਸਲਾ ਜਿਹੜਾ ਸੀਗਾ ਉਹ ਹੁੰਦਾ। ਇਹਨੂੰ ਇਸ ਕਰਕੇ ਮੈਂ ਥੋੜਾ ਜਿਹਾ ਗਿਣਦਾ ਕਿ ਜੇ ਮੰਤਰੀਆਂ ਦੇ ਉੱਤੇ ਲਗਾਮ ਲਾ ਦਿੱਤੀ ਜਾਂਦੀ ਕਿ ਲਓ ਜੀ ਕੋਈ ਵੀ ਮੰਤਰੀ ਜਿਹੜਾ ਜੀ ਉਹ ਫਸਟ ਕਲਾਸ ਨਹੀਂ ਝੂਟੂਗਾ ਜਾਂ ਜਿਹੜਾ ਹੈ ਜੀ ਇਹਦੇ ਜਿਹੜਾ ਉਹ ਮੀਟਿੰਗਾਂ ਜਿਹੜੀਆਂ ਜੀ ਉਹ 5 ਸਟਾਰ ਹੋਟਲਾਂ ਦੇ ਵਿੱਚ ਨਹੀਂ ਕਰੂਗਾ, ਸੋ ਉਹ ਫਿਰ ਵੀ ਜਿਹੜੇ ਅਫਸਰ ਸੀਗੇ ਉਹਨਾਂ ਨੂੰ ਜਿਹੜਾ ਸੀਗਾ ਜੀ ਅਫਸਰਾਂ ਨੇ ਆਪੇ ਹੀ ਲਗਾਮ ਦੇਣੀ ਸੀ ਉਹ ਲੱਗ ਜਾਣੀ ਸੀਗੀ ਜੀ। ਜੀ 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 ਇਹ ਸਿਰਫ ਅਫਸਰਾਂ ਦੇ ਉੱਤੇ ਸ਼ਿਕੰਜਾ ਕੱਸਿਆ ਗਿਆ, ਮੰਤਰੀਆਂ ਦੇ ਉੱਤੇ ਜਿਹੜਾ ਜੀ ਉਹ ਸ਼ਿਕੰਜਾ ਨਹੀਂ ਕੱਸਿਆ ਗਿਆ। ਸੋ ਇਸ ਕਰਕੇ ਜਿਹੜਾ ਜੀ ਬੇਸ਼ੱਕ ਚੰਗਾ ਫੈਸਲਾ, ਪਰ ਜੇ ਮੰਤਰੀ ਉਜਾੜਾ ਕਰੀ ਜਾਣਗੇ ਤਾਂ ਜਿਹੜੇ ਮੰਤਰੀਆਂ ਨੇ, ਮੰਨ ਲਓ ਜਦੋਂ ਕਿਸੇ ਮੰਤਰੀ ਨੇ ਫਸਟ ਕਲਾਸ ਦੇ ਵਿੱਚ ਜਾਣਾ ਜਾਂ ਉਹਨੇ ਮੀਟਿੰਗ ਦਾ ਇੰਤਜ਼ਾਮ ਕਰਨਾ, ਉਹ ਆਪ ਥੋੜ੍ਹੀ ਕਰਦਾ ਜੀ, ਉਹ ਅਫਸਰਾਂ ਦੀ ਡਿਊਟੀ ਲਾਉਂਦਾ।
ਜੀ ਤੇ ਜੀ ਜਿਹੜਾ ਅਫਸਰ ਆ ਜੇ ਉਹਦੀ ਕਿਸੇ ਦੀ ਡਿਊਟੀ ਲੱਗਦੀ ਆ ਲੱਖ ਰੁਪਈਆ ਇਕੱਠਾ ਕਰਨ ਦੀ ਸਪੋਜ਼ ਤਾਂ ਉਹ ਫਿਰ ਲੱਖ ਨਹੀਂ ਇਕੱਠਾ ਕਰਦਾ ਜੀ, ਫਿਰ ਉਹ 2 ਲੱਖ ਇਕੱਠਾ ਕਰਦਾ ਵੀ ਰੱਖ ਮੇਰੇ ਵਾਸਤੇ, ਲੱਖ ਤਾਂ ਚਾੜਨਾ। ਜੀ ਇਸ ਜੀ ਕਰਕੇ ਜੇ ਮੰਤਰੀਆਂ ਦੇ ਉੱਤੇ ਲਗਾਮ ਕੱਟੀ ਜਾਵੇ ਤਾਂ ਇਹ ਚੰਗਾ ਸੋਲਿਡ ਫੈਸਲਾ ਜਿਹੜਾ ਜੀ ਉਹ ਹੋ ਸਕਦਾ ਹੈ। ਸਿਰਫ ਅਫਸਰਾਂ ਦੇ ਉੱਤੇ ਲਗਾਮ ਕੱਸ ਦੇਣ ਦੇ ਨਾਲ ਬਹੁਤਾ ਕੁਝ ਨਹੀਂ ਹੋਣਾ ਜੀ। ਜੀ ਬਿਲਕੁਲ ਜੀ, ਕਿਤੇ ਕਿਤੇ ਇਹ ਲੱਗ ਰਿਹਾ ਵੀ ਇਹ ਜਿਹੜੇ ਅਫਸਰ ਆ ਸ਼ਾਇਦ ਮੰਤਰੀਆਂ ਦੇ ਹੱਥੋਂ ਨਿਕਲਦੇ ਜਾ ਰਹੇ ਸੀ, ਵੀ ਉਹਨਾਂ ਨੂੰ ਕਾਬੂ ਵੀ ਕਰਨ ਦੀ ਇੱਕ ਜਿਹੜੀ ਗੱਲ ਆ ਉਹ ਹੋ ਸਕਦੀ ਆ ਵਿੱਚ ਇਸ ਦੇ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਦਾਦੂਵਾਲ ਜੀ, ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਵਾਲੀ ਜਿਹੜੀ ਪਾਰਟੀ ਹੈ ਉਸ ਦੇ ਵਿੱਚ ਸ਼ਾਮਿਲ ਹੋਣਗੇ ਜੀ। ਬਲਜੀਤ ਸਿੰਘ ਦਾਦੂਵਾਲ ਜਿਹੜਾ ਜੀ, ਜਦੋਂ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਸਰਕਾਰ ਨੇ ਉਹਨਾਂ ਨੂੰ ਫੜ ਕੇ ਜਿਹੜਾ ਜੀ ਉਹ ਅੰਦਰ ਦਿੱਤਾ, ਉਦੋਂ ਬਾਅਦ ਬਲਜੀਤ ਸਿੰਘ ਦਾਦੂਵਾਲ ਜਿਹੜਾ ਨਾ ਜੀ ਉਹ ਅਲੱਗ ਥਲੱਗ ਪੈ ਗਿਆ। ਅਲੱਗ ਥਲੱਗ ਇਸ ਕਰਕੇ ਪੈ ਗਿਆ ਕਿ ਉਹਦੀ ਮਦਦ ਕਿਸੇ ਨੇ ਨਹੀਂ ਕੀਤੀ ਇੱਥੇ ਜਥੇਬੰਦੀਆਂ ਨੇ, ਜਿਹੜੀਆਂ ਉਹਦੇ ਪਿੱਛੇ ਚੱਕਦੇ ਵਾਲੀਆਂ ਜਿਹੜੀਆਂ ਜਥੇਬੰਦੀਆਂ ਸੀਗੀਆਂ ਉਹਨਾਂ ਨੇ ਜੀ। ਉਹਦੇ ਕਰਕੇ ਸ਼ਾਇਦ ਇੱਕ ਨਵਾਂ ਰਾਜਨੀਤਿਕ ਰਾਹ ਜਾਂ ਇੱਕ ਨਵੀਂ ਬੈਕਅਪ ਜਿਹੜੀ ਹੈ ਜੀ ਉਹ ਲੱਭ ਰਿਹਾ ਬਲਜੀਤ ਸਿੰਘ ਦਾਦੂਵਾਲ। ਇੱਕ ਵਕੀਲ ਨੇ ਜੀ ਜਿਨ੍ਹਾਂ ਨੇ ਰੋਲ ਨਿਭਾਇਆ ਜੀ ਬਲਜੀਤ ਸਿੰਘ ਦਾਦੂਵਾਲ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੂੰ ਨੇੜੇ ਕਰਨ ਦੇ ਵਾਸਤੇ ਜੀ। ਹੁਣ ਜਿਹੜਾ ਜੀ ਇਹ ਜਿਹੜੇ ਆਪਣੇ ਦਾਦੂਵਾਲ ਨੇ ਜੀ ਉਹ ਜਾ ਰਹੇ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ। ਜਲਦੀ ਇਹਦਾ ਐਲਾਨ ਜਿਹੜਾ ਜੀ ਉਹ ਛੇਤੀ ਕੀਤਾ ਜਾਊਗਾ ਔਰ ਦੇਖਦੇ ਹਾਂ ਜੀ ਕਿ ਇਹਦੇ ਨਾਲ ਬਲਜੀਤ ਸਿੰਘ ਦਾਦੂਵਾਲ ਹੋਰੀ ਜਿਹੜੇ ਨੇ ਜੀ ਉਹਨਾਂ ਨੂੰ ਕਿੰਨਾ ਕੁ ਬੂਸਟ ਜਿਹੜਾ ਜੀ ਉਹ ਮਿਲਦਾ, ਜਿਹੜੇ ਕਿ ਵੱਖੋ ਵੱਖਰੇ ਕੇਸਾਂ ਦੇ ਵਿੱਚ ਇਸ ਵੇਲੇ ਉਲਝਾਏ ਹੋਏ ਨੇ ਪੰਜਾਬ ਦੀ ਸਰਕਾਰ ਦੇ ਵੱਲੋਂ ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਹੋਂਦ ਚਿੱਲੜ, ਜਿਸ ਦੇ ਬਾਰੇ ਥੋੜ੍ਹੇ ਕੁ ਸਾਲ ਪਹਿਲਾਂ ਹੀ ਜਿਹੜਾ ਉਹ ਪਤਾ ਲੱਗਾ ਸੀਗਾ, ਤੇ ਉਹਨਾਂ ਦੇ ਜਿਹੜੇ ਪੀੜਤ ਪਰਿਵਾਰ ਆ ਹੁਣ ਉਹਨਾਂ ਨੂੰ ਇੱਕ ਕਹਿੰਦੇ ਆ ਜੀ ਆਸ ਆ ਖੱਟਰ ਸਰਕਾਰ ਤੋਂ ਹਰਿਆਣੇ ਦੇ ਵਿੱਚ ਜੀ। ਹੋਂਦ ਚਿੱਲੜ ਦੇ ਵਿੱਚ ਜਿਹੜੇ ਇਹ ਪਰਿਵਾਰ ਨੇ 30 ਸਾਲ ਦਾ ਵਕਫਾ ਥੋੜਾ ਨਹੀਂ ਹੁੰਦਾ ਜੀ, ਕਹਿ ਦੇਣ ਨੂੰ ਹੁੰਦੇ 30 ਸਾਲ ਜਿਹੜੇ 3 ਦਹਾਕਿਆਂ ਦੀ ਜਿਹੜੀ ਤੁਸੀਂ ਕਹਿ ਸਕਦੇ ਹੋ 3 ਦਹਾਕੇ ਜਿਹੜੇ ਨੇ ਉਹ ਲੰਘ ਗਏ। ਅਜੇ ਵੀ ਜਿਹੜੇ ਇਹ ਪੀੜਤ ਪਰਿਵਾਰ ਨੇ ਇਹ ਇਸ ਆਸ ਦੇ ਵਿੱਚ ਬੈਠੇ ਨੇ ਕਿ ਕੋਈ ਨਾ ਕੋਈ ਇਨਸਾਫ ਜਿਹੜਾ ਜੀ ਉਹਨਾਂ ਨੂੰ ਮਿਲੂਗਾ। ਇਨਸਾਫ ਦੇ ਰੂਪ ਦੇ ਵਿੱਚ ਜਿਹੜੇ ਦੋਸ਼ੀ ਨੇ ਜੀ ਉਹਨਾਂ ਦੀਆਂ ਗ੍ਰਿਫਤਾਰੀਆਂ ਜਿਹੜੀਆਂ ਹੋਣਗੀਆਂ। ਕਿਹੜੇ ਕਿਹੜੇ ਲੋਕ ਸਨ ਜਿਹੜੇ ਇੱਥੇ ਇਸ ਹੋਂਦ ਚਿੱਲੜ ਦੇ ਵਿੱਚ ਜਿਹੜੇ ਸਨ ਉਹ ਸ਼ਾਮਲ ਰਹੇ, ਜਿਹੜਾ ਕਤਲੇਆਮ ਹੋਇਆ ਸੀ ਜਿਹਦੇ ਵਿੱਚ ਕਤਲ ਹੋਏ ਸਨ, ਅਜੇ ਤਾਂ ਇਸ ਗੱਲ ਦਾ ਹੀ ਪਤਾ ਨਹੀਂ ਲੱਗਿਆ। ਜਿਹੜੀ ਜਦੋਂ ਇਹ ਚਰਚਾ ਹੋਣਾ ਸ਼ੁਰੂ ਹੋਇਆ ਸੀਗਾ ਤਾਂ ਉਦੋਂ ਜਿਹੜੇ ਭਜਨ ਲਾਲ ਹੋਰਾਂ ਦੀ ਮਾਫ ਕਰਨਾ ਜੀ ਭੁਪਿੰਦਰ ਸਿੰਘ ਹੁੱਡਾ ਹੋਰਾਂ ਦੀ ਸਰਕਾਰ ਸੀ ਹਰਿਆਣੇ ਦੇ ਵਿੱਚ, ਤੇ ਉਹਨਾਂ ਨੇ ਇੱਕ ਕਮਿਸ਼ਨ ਵੀ ਜਿਹੜਾ ਸੀਗਾ ਉਹ ਬਿਠਾਇਆ ਸੀਗਾ। ਕਮਿਸ਼ਨ ਜਿਹੜਾ ਸੀਗਾ ਉਹ ਖਾ ਪੀ ਕੇ ਢਿੱਡ ਤੇ ਹੱਥ ਫੇਰ ਕੇ ਜਿਹੜਾ ਜੀ ਉਹ ਗਾਂ ਗਿਆ ਜੀ। ਮੈਂਬਰੀ ਜਿਹੜਾ ਇਹ ਕਮਿਸ਼ਨ ਸੀਗਾ ਸੋ ਉਹਦੇ ਕੁਛ ਵੀ ਜਿਹੜਾ ਜੀ ਉਹ ਨਹੀਂ ਨਿਕਲਿਆ ਉਸ ਸਭ ਕਾਸੇ ਦੇ ਵਿੱਚੋਂ। ਤੋ ਇਸ ਕਰਕੇ ਹੁਣ ਜਿਹੜੀ ਆਸ ਹੈ ਜੀ ਉਹ ਇਸ ਵੇਲੇ ਵੱਧੀ ਹੈ ਕਿ ਜਿਹੜੀ ਖੱਟੜ ਸਰਕਾਰ ਹੈ ਸ਼ਾਇਦ ਇਸ ਮਾਮਲੇ ਦੇ ਉੱਤੇ ਜਿਹੜਾ ਕਰ ਸਕੇ। ਪਰ ਲੱਗਦਾ ਇਹੋ ਹੀ ਹੈ ਜੀ ਕਿ ਇਹ ਵੀ ਬਹੁਤ ਵੱਡੀ ਕੋਈ ਆਸ ਜਿਹੜੀ ਉਹ ਰੱਖਣੀ ਹੈ ਤੋਂ ਕੋਈ ਮੇਰਾ ਖਿਆਲ ਸਹੀ ਨਹੀਂ ਹੋਊਗੀ। ਇਸ ਕਰਕੇ ਜੀ ਕਿ ਜਿਹੜੇ ਜਿੱਦਾਂ ਦਾ ਗੰਡੀਮੈਂਟ ਉਹੋ ਜਿਹਾ ਅਗਲਾ ਪਿੰਡ ਪਹਿਲਾਂ ਭੁਪਿੰਦਰ ਸਿੰਘ ਹੁੱਡਾ ਹੋਰਾਂ ਨੇ ਕੀਤਾ, ਕਿਉਂਕਿ ਜਿਹੜਾ ਇੱਕ ਮੈਂਬਰੀ ਕਮਿਸ਼ਨ ਜਿਹੜਾ ਬਣਾਇਆ ਹੋਇਆ ਸੀਗਾ ਜੀ ਉਹਦੀਆਂ ਜਿਹੜੀਆਂ ਰਿਪੋਰਟਸ ਨੇ ਉਹਨੇ ਰਿਪੋਰਟ ਹੀ ਨਹੀਂ ਸਬਮਿਟ ਕੀਤੀ ਜੀ। ਉਹ ਤਾਂ ਆਪਣਾ ਜਿਹੜਾ ਟਾਈਮ ਸੀਗਾ ਉਹ ਹੈ ਗਿਆ ਔਰ ਜਿਹੜੇ ਬੈਨੀਫਿਟ ਨੇ ਜੀ ਸਰਕਾਰ ਦੇ ਉਹ ਬੈਨੀਫਿਟ ਲਈ ਗਿਆ ਜੀ। ਬਿਲਕੁਲ। ਤੇ ਅਗਲੀ ਗੱਲ ਕਰਦੇ ਹਾਂ ਮਹਾਰਾਸ਼ਟਰ 'ਚ ਬਣਨ ਜਾ ਰਹੀ ਜਿਹੜੀ ਨਵੀਂ ਸਰਕਾਰ ਆ ਉਸ ਨੂੰ ਲੈ ਕੇ ਕੌਣ ਨੇ ਜੀ ਇਹ ਜਿਹੜੇ ਨਵੇਂ ਮੁੱਖ ਮੰਤਰੀ? ਇਹਨਾਂ ਦਾ ਨਾਮ ਬਹੁਤ ਘੱਟ ਸੁਣਿਆ ਆ ਤੇ ਕਦੋਂ ਹਲਫ ਲੈਣਗੇ? ਦੇਵੇਂਦਰ ਫਡਨਵੀਸ ਨੇ ਜੀ ਇਹ ਨਵੇਂ ਮੰਤਰੀ ਜਿਹੜੇ ਬਣ ਜਾ ਰਹੇ, ਮੁੱਖ ਮੰਤਰੀ ਬਣ ਜਾ ਰਹੇ ਨੇ। ਇਹ ਘੱਟ ਗਿਣਤੀ ਦੇ ਵਿੱਚ ਜਿਹੜੀ ਸਰਕਾਰ ਹੈ ਜੀ ਉਹ ਆ ਰਹੀ ਹੈ ਇੱਥੇ, ਕਿਉਂਕਿ ਅਜੇ ਤੱਕ ਜਿਹੜਾ ਜੀ ਉੱਥੇ ਭਾਰਤੀ ਜਨਤਾ ਪਾਰਟੀ ਨੇ ਤੈਅ ਨਹੀਂ ਕੀਤਾ ਕਿ ਉਹਨੇ ਸਾਂਝ ਭਿਆਲੀ ਜਿਹੜੀ ਉਹ ਕਿਹਦੇ ਨਾਲ ਪਾਉਣੀ ਹੈ, ਇਹਨਾਂ ਦੇ ਨਾਲ ਪਾਉਣੀ ਆ ਜਾਂ ਐਨਸੀਪੀ ਦੇ ਨਾਲ ਪਾਉਣੀ ਜਾਂ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਉਹਨਾਂ ਦੇ ਨਾਲ ਉਹਨਾਂ ਨੇ ਇਹ ਸਰਕਾਰ ਬਣਾਉਣੀ ਹੈ। 7 ਜਿਹੜੇ ਮੰਤਰੀ ਨੇ ਜੀ ਉਹ ਸਹੁੰ ਚੁੱਕਣ ਕੇ ਅੱਜ ਦੇਵੇਂਦਰ ਫਡਨਵੀਸ ਦੇ ਨਾਲ ਮਹਾਰਾਸ਼ਟਰ ਦੇ ਵਿੱਚ। ਬਾਕੀ 7 ਸਿਰਫ ਤਾਂ ਕਰਕੇ ਜਿਹੜੀ ਸਹੁੰ ਚੁਕਾਈ ਜਾ ਰਹੀ ਹੈ ਉਹਨਾਂ ਨੂੰ ਤਾਂ ਕਿ ਜਿਹਨਾਂ ਦੇ ਨਾਲ ਗੱਠਜੋੜ ਹੋਣਾ ਉਹ ਇਹ ਨਾ ਸਮਝਣ ਕਿ ਸਾਡੇ ਜੋਗੀ ਥਾਂ ਨਹੀਂ ਰਹੀ ਉੱਥੇ ਜੀ। ਬਾਕੀ ਜਿਹੜੇ ਨੇ ਬਾਅਦ ਦੇ ਵਿੱਚ ਚੁਕਾਏ ਜਾਣਗੇ। ਕਿਸੇ ਟਾਈਮ ਮਾਡਲਿੰਗ ਦੇ ਖੇਤਰ ਦੇ ਨਾਲ ਜੁੜੇ ਸਨ ਜੀ ਦੇਵੇਂਦਰ ਫਡਨਵੀਸ, ਹੌਲੀ ਹੌਲੀ ਸਿਆਸਤ ਦੇ ਵਿੱਚ ਜਿਹੜੇ ਆਏ ਔਰ ਉਹ ਸੰਘ ਦੇ ਮੈਂਬਰ ਨੇ ਜੀ ਪੁਰਾਣੇ, ਜਿਹੜੇ ਸੰਘ ਵਾਲੇ ਨੇ ਨਾ ਜੀ ਉਹਨਾਂ ਦੀ ਹੀ ਬੱਲੇ ਬੱਲੇ ਆ ਜੀ, ਚਾਹੇ ਉਹ ਖੱਟਰ ਹੋਣ
ਉਹ ਵੀ ਇੱਕਦਮ ਜਾਂਦੇ ਗਏ। ਜੀ ਇਹਨੇ ਨਾਮ ਥੋੜੀ ਸੁਣਿਆ ਸੀਗਾ ਜੀ ਕਿ ਮਨੋਹਰ ਖੱਟੜ ਕੌਣ ਆ ਪਹਿਲਾਂ। ਜੀ ਹੁਣ ਨਾ ਕਿਸੇ ਨੇ ਦੇਵੇਂਦਰ ਫਡਨਵੀਸ ਦਾ ਨਾਮ ਜਿਹੜਾ ਸੀਗਾ ਉਹ ਸੁਣਿਆ ਸੀਗਾ। ਜਿਹੜੇ ਸੂਬਿਆਂ ਦੀ ਰਾਜਨੀਤੀ ਹੈ ਜਾਂ ਉੱਥੇ ਮੁੱਖ ਮੰਤਰੀ ਬਣਾਉਣਾ, ਉਹ ਪੂਰੀ ਦੀ ਪੂਰੀ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਸੰਘ ਪਰਿਵਾਰ ਦੀ ਹੀ ਜਾਪਦੀ ਹੈ ਜੀ। ਉਹ ਹੀ ਸਾਰਾ ਕੁਝ ਕਰ ਰਹੇ ਉਹਨਾਂ ਦੇ ਬੰਦੇ ਆ ਰਹੇ ਨੇ ਮੂਹਰੇ ਚ। ਜੀ ਬਿਲਕੁਲ ਜੀ, ਮੈਨੂੰ ਲੱਗਦਾ ਜਿਹੜੇ ਕਾਫੀ ਚਿਰ ਤੋਂ ਸਿਆਸਤ ਦੇ ਵਿੱਚ ਉਹ ਤਾਂ ਹੱਥ ਤੇ ਹੱਥ ਧਰੇ ਹੀ ਜਿਹੜੇ ਬੈਠੇ ਦੇਖ ਰਹੇ ਆ ਵੀ ਸਾਡੇ ਨਾਲ ਬਣ ਕੀ ਰਿਹਾ ਆ ਇਸ ਟਾਈਮ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਸੁਪਰੀਮ ਕੋਰਟ ਦੇ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਵੀ 11 ਨਵੰਬਰ ਤੱਕ ਦਿੱਲੀ ਦੀ ਜਿਹੜੀ ਸਰਕਾਰ ਆ ਉਹ ਬਣਾਓ। ਐਕਚੁਅਲੀ ਜੀ ਸੁਪਰੀਮ ਕੋਰਟ ਦੀ ਇਸ ਮਾਮਲੇ ਦੇ ਵਿੱਚ ਕਹਾਣੀ ਜਿਹੜੀ ਆ ਉਹ ਥੋੜੀ ਸਮਝ ਨਹੀਂ ਆਈ। ਪਿਛਲੀ ਵਾਰੀ ਬੜੀ ਸਹੀ ਕੀਤੀ ਸੀ ਉਹਨਾਂ ਨੇ ਲੈਫਟੀਨੈਂਟ ਗਵਰਨਰ ਦਿੱਲੀ ਦੀ, ਇਸ ਵਾਰੀ ਉਹਨਾਂ ਦੀ ਤਾਰੀਫ ਕਰਤੀ। ਜੀ ਜੀ, ਇਹ ਕਹਤਾ ਕਿ ਉਹਨਾਂ ਦੇ ਵੱਲੋਂ ਜਿਹੜੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੇ ਉਹ ਗਲਤ ਨਹੀਂ ਆ ਤੇ ਇਸ ਕਰਕੇ ਇਹ ਜਿਹੜੀਆਂ ਕੋਸ਼ਿਸ਼ਾਂ ਨੇ ਜਾਰੀ ਰਹਿਣੀਆਂ ਚਾਹੀਦੀਆਂ ਨੇ। 11 ਨਵੰਬਰ ਅਗਲੀ ਜਿਹੜੀ ਇਹਦੀ ਤਰੀਕ ਪਾਈ ਹੈ ਸੁਪਰੀਮ ਕੋਰਟ ਨੇ ਕਿ ਉਦੋਂ ਤੱਕ ਦੱਸੋ। ਔਰ ਉਹਨਾਂ ਨੇ ਇਹ ਵੀ ਲੈਫਟੀਨੈਂਟ ਗਵਰਨਰ ਕਿਹਾ ਕਿ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਦਿੱਲੀ ਦੀਆਂ ਉਹਨਾਂ ਦੇ ਨਾਲ ਮੀਟਿੰਗ ਜਿਹੜੀ ਆ ਉਹ ਕੀਤੀ ਜਾਵੇ। ਹੁਣ ਮੁਸ਼ਕਲ ਇਹ ਹੈ ਕਿ ਸੁਪਰੀਮ ਕੋਰਟ, ਇਸ ਕਰਕੇ ਮੈਂ ਕਿਹਾ ਕਿ ਸੁਪਰੀਮ ਕੋਰਟ ਦਾ ਸਮਝ ਨਹੀਂ ਆਇਆ ਕਿਵੇਂ ਸਰਕਾਰ ਜਿਹੜੀ ਹੈ ਜੀ ਉਹ ਬਣੂਗੀ। ਕੀ ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਕਾਂਗਰਸ ਆ ਉਹ ਸਪੋਰਟ ਕਰ ਦੂਗੀ ਆਪਣੇ 8 MLA ਦੇ ਨਾਲ, ਜਿਹੜਾ ਪੋਸੀਬਲ ਹੀ ਨਹੀਂ ਹੈ। ਕਾਂਗਰਸ ਤਾਂ ਖਤਮ ਹੋ ਜੂਗੀ ਜੇ ਇਦਾਂ ਦੀ ਕੋਈ ਗੱਲ ਹੁੰਦੀ ਹੈ ਤਾਂ। ਜਾਂ ਫਿਰ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹ ਪਾਰਟੀ ਤੋੜੂਗੀ ਆਮ ਆਦਮੀ ਪਾਰਟੀ, ਉਹਦੇ ਵਿੱਚੋਂ ਜਿਹੜੇ ਕੁਝ MLA ਨੇ ਜੀ ਉਹਨਾਂ ਨੂੰ ਨਾਲ ਗੰਢੂਗੀ। ਤੋ ਇਹ ਜੇ ਤੋੜਦੀ ਹੈ ਤਾਂ ਇਹਦਾ ਮਤਲਬ ਕਿ ਸੁਪਰੀਮ ਕੋਰਟ ਨੇ ਫਿਰ ਸ਼ਾਹ ਦੇ ਦਿੱਤੀ ਕਿ ਤੁਸੀਂ ਤੋੜ ਲਓ ਤੇ ਸਰਕਾਰ ਬਣਾ ਲਓ। ਉਦਾਂ ਤਾਂ ਸਰਕਾਰ ਬਣ ਹੀ ਨਹੀਂ ਸਕਦੀ ਕਿਸੇ ਵੀ ਹਾਲਤ ਦੇ ਵਿੱਚ। ਜਾਂ ਜਿਹੜੀ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਰਕਾਰ ਬਣਾਵੇ, ਕਾਂਗਰਸ ਉਹਦੀ ਸਪੋਰਟ ਕਰੇ, ਜਾਂ BJP ਜਿਹੜੀ ਹੈ ਜੀ ਉਹਦੀ ਸਪੋਰਟ ਕਰੇ। ਮੇਰਾ ਨਹੀਂ ਖਿਆਲ ਏਦਾਂ ਦਾ ਜੀ ਜਿਹੜਾ ਕੁਝ ਹੋ ਪਾਊਗਾ। ਪਰ ਸੁਪਰੀਮ ਕੋਰਟ ਨੇ ਹੁਕਮ ਛੱਡ ਦਿੱਤਾ ਜੀ, ਔਰ 11 ਤਰੀਕ ਤੱਕ ਕੀ ਬਣੂਗਾ ਇਹ ਕੁਝ ਨਹੀਂ ਪਤਾ। ਜ਼ਰੂਰ ਪੈਦਾ ਹੋ ਗਿਆ ਕਿ ਦੁਬਾਰਾ ਜਿਹੜੀ ਹੈ ਜੀ ਉਹ ਤੋੜ ਭੰਨ ਖਰੀਦੋ ਫਰੋਖਤ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਆਮ ਆਦਮੀ ਪਾਰਟੀ ਵਾਲੇ ਜਿਹੜੇ ਨੇ ਜੀ ਉਹ ਆਪਣੇ MLAs ਨੂੰ ਏਦਾਂ ਰੱਖ ਰਹੇ ਨੇ ਜੀ ਜਿਵੇਂ ਜਿਹੜੀ ਕੁਕੜੀ ਹੈ ਜੀ ਉਹ ਆਪਣੇ ਚੂਜ਼ਿਆਂ ਨੂੰ ਥੱਲੇ ਖੰਭਾਂ ਤੇ ਦੇ ਲੈਂਦੀ ਹੈ ਕਿਸੇ ਖਤਰੇ ਨੂੰ ਵੇਖਦੇ ਹੋਏ। ਜੀ 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 ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੇ ਸ਼ਾਹੀ ਇਮਾਮ ਆ ਉਹਨਾਂ ਨੇ ਨਵਾਜ਼ ਸ਼ਰੀਫ ਨੂੰ ਤਾਂ ਸੱਦਾ ਦੇ ਛੱਡਿਆ ਪਰ ਨਰਿੰਦਰ ਮੋਦੀ ਨੂੰ ਉਹਨਾਂ ਨੇ ਸੱਦਿਆ ਹੀ ਨਹੀਂ ਜੀ। ਇਹ ਜਿਹੜਾ ਸ਼ਾਹੀ ਇਮਾਮ ਹੈ ਜੀ ਉਹਦੇ ਮੁੰਡੇ ਨੂੰ ਜਿਹੜਾ ਜੀ ਇੱਥੇ ਜਿਹੜੀ ਇਹਨਾਂ ਦੀ ਰਸਮ ਹੁੰਦੀ ਹੈ ਜੀ ਗੱਦੀ ਦੇ ਉੱਤੇ ਬਿਠਾਉਣ ਵਾਲੀ, ਉਹਦੇ ਵਾਸਤੇ ਸੱਦਾ ਜਿਹੜਾ ਜੀ ਦਿੱਤਾ। ਉਹ ਸ਼ਾਹੀ ਇਮਾਮ ਕਹਿੰਦਾ ਜੀ ਕਿ ਮੇਰੇ ਪਰਸਨਲ ਜਿਹੜੇ ਨੇ ਉਹ ਸੰਬੰਧ ਨੇ ਨਵਾਜ਼ ਸ਼ਰੀਫ ਹੋਰਾਂ ਦੇ ਨਾਲ, ਪਰ ਨਰਿੰਦਰ ਮੋਦੀ ਜਿਹੜੇ ਮੁਲਕ ਦੇ ਪ੍ਰਾਈਮ ਮਿਨਿਸਟਰ ਨੇ ਜੀ ਉਹਨਾਂ ਨੂੰ ਸੱਦਾ ਇਹਦੇ ਵਾਸਤੇ ਨਹੀਂ ਦਿੱਤਾ ਗਿਆ। ਇਹਨੂੰ ਲੈ ਕੇ ਜਿਹੜਾ ਜੀ ਇੱਕ ਨਵਾਂ ਵਾਦ ਜਿਹੜਾ ਜੀ ਉਹ ਸ਼ੁਰੂ ਹੋ ਗਿਆ। ਜਿਹੜੇ ਬਿਆਨ ਦੇਣ ਵਾਲੇ ਨੇ BJP ਵਾਲੇ ਉਹ ਤਾਂ ਤੱਤੇ ਬਿਆਨਾਂ ਵੱਲ ਨੂੰ ਵੀ ਤੁਰ ਪਏ, ਕਈ ਕਿਸਮ ਦੇ ਕੇ ਇੱਥੇ ਰਹਿ ਕੇ ਆਹ ਜ਼ਿੰਮੇਵਾਰੀ ਹੋਣੀ ਚਾਹੀਦੀ, ਉਹ ਹੋਣੀ ਚਾਹੀਦੀ ਹੈ। ਆਈ ਥਿੰਕ ਇਹ ਪ੍ਰਾਈਵੇਟ ਫੰਕਸ਼ਨ ਹੈ ਉਹਨਾਂ ਦਾ, ਉਹ ਕਿਹਨੂੰ ਸੱਦਾ ਦਿੰਦੇ ਨੇ ਕਿਹਨੂੰ ਨਹੀਂ ਸੱਦਾ ਦਿੰਦੇ ਇਹ ਉਹਨਾਂ ਦੇ ਉੱਤੇ ਹੀ ਜਿਹੜਾ ਛੱਡਣਾ ਚਾਹੀਦਾ। ਪਰ ਇੰਨਾ ਜ਼ਰੂਰ ਹੈ ਜੀ ਕਿ ਪਤਾ ਨਹੀਂ ਇਹ ਲੋਕ ਘੱਟ ਸਮਝਦੇ ਹੁੰਦੇ ਨੇ। ਕੋਈ ਵੀ ਜਿਹੜੀ ਗੱਲ ਹੈ ਨਾ ਜੀ ਜਦੋਂ ਅਹਿਮ ਵਿਅਕਤੀ ਨੇ ਉਹਨਾਂ ਦੇ ਵੱਲੋਂ ਕਹੀ ਹੋਈ ਜਿਹੜੀ ਹੈ ਜੀ ਉਹ ਕਈ ਵਾਰੀ ਅੱਗ ਬੁਝਾ ਵੀ ਸਕਦੀ ਹੈ ਪਰ ਲਾ ਵੀ ਸਕਦੀ ਹੈ। ਅੱਗ ਬੁਝਾਉਣ ਵਾਲੇ ਥੋੜੇ ਹੁੰਦੇ ਨੇ, ਲਾਉਣ ਵਾਲੇ ਜ਼ਿਆਦਾ ਹੁੰਦੇ ਨੇ। ਉਹ ਕੋਈ ਨਾ ਕੋਈ ਛੱਡ ਕੇ ਸ਼ੁਰਲੀ ਜਿਹੜੀ ਨਾ ਸਾਈਡ ਤੇ ਹੋ ਜਾਂਦੇ ਨੇ। ਜੀ ਜੀ ਜੀ। ਅਤੇ ਇੱਕ ਜ਼ਰੂਰ ਗੱਲ ਤੁਹਾਨੂੰ ਜਾਣ ਤੋਂ ਪਹਿਲਾਂ ਜਿਹੜੇ ਪੁੱਛਣੇ ਚਾਹੁੰਦੇ ਆ ਵੀ ਹੁਣ ਜਿਹੜੇ ਪ੍ਰਕਾਸ਼ ਬਾਦਲ ਆ ਉਹਨਾਂ ਦੀਆਂ ਗੱਲਾਂ ਦੇ ਵਿੱਚ ਮੋਦੀ ਨਾਂ ਦਾ ਜਿਹੜਾ ਲਫ਼ਜ਼ ਆ ਉਹ ਗਾਇਬ ਆ, ਤੇ ਦੂਜੇ ਪਾਸੇ ਜਿਹੜੇ ਸੁਖਬੀਰ ਬਾਦਲ ਆ ਉਹ ਵੀ ਗਾਇਬ ਨੇ। ਕਿੱਥੇ ਗਏ ਨੇ ਇਹ ਸਾਰੇ ਜਾਣੇ? ਸੁਖਬੀਰ ਸਿੰਘ ਬਾਦਲ ਪੂਰੀ ਤਾਂ ਵਾਕਿਆ ਹੀ ਬਿਆਨਾਂ ਦੇ ਵਿੱਚੋਂ ਤਾਂ ਬਹੁਤੇ ਉਹ ਗਾਇਬ ਹੀ ਨੇ ਜੀ, ਕਿਤੇ ਦਿਖ ਨਹੀਂ ਰਹੇ। ਉਹਦਾ ਰੀਜ਼ਨ ਇਹ ਆ ਜੀ ਕਿ ਉਹਨਾਂ ਨੂੰ ਇਗਨੋਰ ਕਰਤਾ ਟੋਟਲੀ ਭਾਰਤੀ ਜਨਤਾ ਪਾਰਟੀ ਨੇ। ਜਿਹੜਾ ਹੁਣ ਮਹਾਰਾਸ਼ਟਰ ਦੇ ਵਿੱਚ ਵੀ ਸਰਕਾਰ ਬਣ ਰਹੀ ਹੈ ਉੱਥੇ ਵੀ ਸੱਦਾ ਸੁਖਬੀਰ ਸਿੰਘ ਬਾਦਲ ਨੂੰ ਕੋਈ ਨਹੀਂ ਦਿੱਤਾ ਗਿਆ ਜੀ। ਬੇਸ਼ਰਮੀ ਦੇ ਲਹਿਜੇ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਹੋਈ ਕਹੀ ਜਾਂਦੇ ਨੇ ਸੱਦਾ ਮੈਨੂੰ ਆ ਗਿਆ ਤੇ ਮੈਂ ਉੱਥੇ ਜਿਹੜਾ ਜਾ ਰਿਹਾ। ਉਹ ਤਾਂ ਜਿਹੜਾ ਨਾ ਜੀ ਕਈ ਵਾਰੀ ਹੁੰਦਾ ਕਿ ਸ਼ਕਲ ਦੇ ਉੱਤੇ ਹੀ ਜਿਹੜਾ ਨਾ ਜੀ ਕਿਸੇ ਨੇ ਪੁੱਛਿਆ ਸੀਗਾ ਵੀ ਤੂੰ ਰੋਂਦਾ ਕਿਉਂ, ਕਹਿੰਦਾ ਰੋਂਦਾ ਨਹੀਂ, ਮੇਰੀ ਸ਼ਕਲ ਹੀ ਏਦਾਂ ਦੀ ਹੈ। ਬਾਦਲ ਸਾਹਿਬ ਦੀ ਸ਼ਕਲ ਜਿਹੜੀ ਨਾ ਜੀ ਅੱਜ ਕੱਲ੍ਹ ਇਸੇ ਕਿਸਮ ਦੀ ਜਿਹੜੀ ਹੋਈ ਪਈ ਆ, ਜਿਹੜੀ ਉਹ ਬੇਸ਼ਰਮਾ ਦੇ ਵਾਲੀ ਸ਼ਕਲ ਹੁੰਦੀ ਆ। ਉਹ ਕਹਿੰਦੇ ਨੇ ਮੈਨੂੰ ਤਾਂ ਇਗਨੋਰ ਕੀਤਾ ਹੀ ਨਹੀਂ ਗਿਆ ਉੱਥੇ ਹਰਿਆਣੇ ਦੇ ਵਿੱਚ। ਅੱਛਾ ਜੀ, ਸਮਾਗਮ ਸੀਗਾ ਕਹਿੰਦੇ ਉਹ ਹਾਂਜੀ ਕਹਿੰਦੇ ਮੈਂ ਤਾਂ ਇੱਕ ਗੈਸਟ ਵਜੋਂ ਪੇਸ਼ ਹੋਇਆ ਸੀਗਾ ਉੱਥੇ, ਤੇ ਏਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਹੈਗੀ। ਕਿਉਂਕਿ ਉਹਨਾਂ ਨੂੰ ਪਹਿਲਾਂ ਵੀ ਪੁੱਛਿਆ ਸੀਗਾ ਇੱਕ ਵਾਰੀ ਵੀ ਤੁਹਾਡੀਆਂ ਬੱਸਾਂ ਦਾ ਬੜਾ ਰੌਲਾ, ਕਹਿੰਦੇ ਅੱਛਾ ਸਾਡੀਆਂ ਕੋਈ ਬੱਸਾਂ ਵੀ ਚੱਲਦੀਆਂ ਨੇ। ਤੇ ਉਹਨਾਂ ਨੂੰ ਫਿਰ ਪੁੱਛਿਆ ਕੇਬਲ ਦੇ ਉੱਤੇ ਕਬਜ਼ਾ ਕਰ ਲਿਆ, ਕਹਿੰਦੇ ਅੱਛਾ ਕੇਬਲ ਇਹ ਕੀ ਹੁੰਦੀ ਹੈ। ਹੁਣ ਉਹ ਕਹਿੰਦੇ ਜੀ ਕਿ ਮੈਨੂੰ ਤਾਂ ਕੁਛ ਵੀ ਜਿਹੜਾ ਜੀ ਉਹ ਨਹੀਂ ਪਤਾ ਵੀ ਏਦਾਂ ਦੀ ਕੋਈ ਗੱਲ ਜਿਹੜੀ ਹੋਈ ਹੈ। ਬਿਲਕੁਲ ਮੋਦੀ ਲਫ਼ਜ਼ ਜਿਹੜਾ ਜੀ ਉਹ ਗਾਇਬ ਹੋ ਗਿਆ।
ਉਹਨਾਂ ਦੇ ਜਿੱਥੇ ਵੀ ਮੋਦੀ ਦਾ ਗੁਣਗਾਨ ਹੁੰਦਾ ਸੀਗਾ। ਇੱਥੋਂ ਤੱਕ ਤੁਸੀਂ ਅੰਦਾਜ਼ਾ ਲਾਓ ਜਿਹੜੀ ਸਵੱਛ ਭਾਰਤ ਵਾਲੀ ਮੁਹਿੰਮ ਹੈ ਨਾ ਜੀ, ਉਹ ਵੀ ਇੱਥੇ ਠੱਪ ਕਰ ਦਿੱਤੀ ਗਈ ਹੈ ਪੰਜਾਬ ਦੇ ਵਿੱਚ, ਕਿਉਂਕਿ ਉਹਦੇ ਨਾਲ ਮੋਦੀ ਦਾ ਨਾਮ ਜੁੜਿਆ ਹੋਇਆ ਜੀ ਬਿਲਕੁਲ। ਕਿਤੇ ਨਾ ਕਿਤੇ ਜਿਹੜੀ ਸਿਆਸਤ ਆ ਬਹੁਤ ਹੀ ਇੱਕ ਕਹਿ ਲਓ ਵੀ ਮਾੜੀ ਚੀਜ਼ ਆ। ਜਦੋਂ ਇੱਕ ਦੂਜੇ ਤੋਂ ਜਿਹੜੇ ਨਾਲ ਜੁੜੇ ਹੁੰਦੇ ਆ ਤਾਂ ਫਿਰ ਤਾਂ ਪੂਰੀ ਬੱਲੇ ਬੱਲੇ, ਉਸ ਤੋਂ ਬਾਅਦ ਦੇ ਵਿੱਚ ਜਿਹੜਾ ਨੱਕ ਵੱਟਦੇ ਆ, ਜਿਹੜਾ ਟਾਈਮ ਆ ਉਹ ਨਹੀਂ ਲਾਉਂਦੇ। ਅਤੇ ਬਹੁਤ ਬਹੁਤ ਜਿਹੜਾ ਤੁਹਾਡਾ ਧੰਨਵਾਦ ਕਰਦੇ ਹਾਂ ਬਲਤੇਜ ਪਾਂਡੇ ਜੀ, ਤੁਸੀਂ ਸਾਡੇ ਨਾਲ ਜੁੜੇ, ਅੱਜ ਦੀਆਂ ਇਹ ਜਿਹੜੀਆਂ ਗੱਲਾਂ ਬਾਤਾਂ, ਇਹ ਖਬਰਾਂ ਉਹਨਾਂ ਦੇ ਉੱਤੇ ਝਾਤ ਮਾਰੀ। ਬਹੁਤ ਸ਼ੁਕਰੀਆ। ਅਗਲੇ ਪ੍ਰੋਗਰਾਮ ਤੱਕ ਲਈ ਬਹੁਤ ਧੰਨਵਾਦ ਅਤੇ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। 24 ਘੰਟਿਆਂ ਦੇ ਵਿੱਚ ਕਿਹੜੀਆਂ ਘਟਨਾਵਾਂ ਬਣੀਆਂ ਸੁਰਖੀਆਂ? ਪੰਜਾਬ, ਭਾਰਤ, ਪਾਕਿਸਤਾਨ, ਅਮਰੀਕਾ ਅਤੇ ਵਿਸ਼ਵ ਭਰ ਦੀਆਂ ਖਬਰਾਂ। ਕਿਹੜੇ ਸਿਆਸਤਦਾਨ ਨੇ ਕੀ ਕਿਹਾ? ਕੀ ਕਰ ਰਹੀ ਹੈ ਸਰਕਾਰ? ਕੀ ਵਿਰੋਧੀ ਧਿਰ ਆਪਣਾ ਰੋਲ ਨਿਭਾ ਰਹੀ ਹੈ? ਟੈਕਸੀ ਟਰੱਕ ਇੰਡਸਟਰੀ ਦੀਆਂ ਖਬਰਾਂ ਤੇ ਰਹੇਗੀ ਸਾਡੀ ਅੱਖ। ਮੌਸਮ ਦੀ ਜਾਣਕਾਰੀ, ਸਟਾਕ ਮਾਰਕੀਟ ਦੇ ਵਿੱਚ ਉਤਰਾਵ ਚੜਾਵ, ਡਾਲਰ ਪਾਉਂਡ ਦਾ ਭਾਅ, ਜਾਣਾਂਗੇ ਇਹ ਸਾਰਾ ਕੁਝ। ਇਹ ਸਾਰੀਆਂ ਖਬਰਾਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਪੇਸ਼ ਕਰਨਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਤੇਜ ਪੰਨੂ ਪੰਜਾਬ ਤੋਂ। ਪੈਰਿਸੋਟੋ, ਮੈਂ ਚੰਡੀਗੜ੍ਹ ਤੋਂ ਸੁਸ਼ੀਲ ਦੁਸਾਂਝ। ਬਿਊਰੋ ਦਫ਼ਤਰ ਸ਼ਿਵਪੁਰਾ ਪਾਕਿਸਤਾਨ ਤੋਂ ਮਸੂਦ ਮਲੀ ਬੜਾ ਅਦਬ ਭਰਿਆ ਤਨੀਕਾ ਜਿਹਾ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੈਨੋਜ਼ੇ ਸਟੂਡੀਓ ਤੋਂ ਮੈਂ ਰਾਜਕਰਨਵੀਰ ਸਿੰਘ, ਮੈਂ ਹਰਜੋਤ ਸਿੰਘ ਖਾਲਸਾ ਅਤੇ ਮੈਂ ਗੁਰਸਿਮਰਨ ਸਿੰਘ। ਦਿਨ ਭਰ ਦੇ ਵਿੱਚ ਅੱਡ-ਅੱਡ ਸਮਿਆਂ ਤੇ ਸੁਣਨਾ ਨਾ ਭੁੱਲਿਓ, ਸਿਰਫ ਪੰਜਾਬੀ ਰੇਡੀਓ USA ਤੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408 272 5200, 4082725200 ਜਾਂ 408 722 7698, 408722 7698।